ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ अस्सलाम वालेकुम। 5 ਅਗਸਤ ਤੇ ਪਾਕਿਸਤਾਨ ਦੇ ਵਿੱਚ ਮੰਗਲ ਦੀ ਸ਼ਾਮ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿਹੜੀ ਤੁਹਾਡੇ ਨਾਲ ਸਾਂਝੀ ਕਰਨੀ ਹੈ ਉਹ ਖਬਰ ਲਾਹੌਰ ਤੋਂ ਹੈ, ਜਿੱਥੇ MPA ਹਸਾਨ ਰਿਆਜ਼ ਨੇ ਹੁਣ ਬੜੇ ਸਾਰੇ ਚੈਨਲ ਤੇ ਸਹਾਫੀਆਂ ਦੇ ਉੱਤੇ ਮੁਕੱਦਮਾ ਕਰ ਦਿੱਤਾ ਹੈ। ਮੁਕੱਦਮਾ ਇਹ ਕੀਤਾ ਹੈ ਕਿ ਡੋਗਰ ਨੇ ਮੈਨੂੰ ਥੱਪੜ ਮਾਰਿਆ ਸੀ ਤੇ ਤੁਸੀਂ ਦੁਨੀਆ ਨੂੰ ਕਿਉਂ ਦੱਸਿਆ ਵੀ ਮੈਨੂੰ ਚਪੇੜ ਪਈ ਹੈ। ਇਹ ਹੁਣ ਅਨੋਖਾ ਕੰਮ ਹੈ। ਮੁਕੱਦਮਾ ਅਜੇ ਤੱਕ ਡੋਗਰ ਤੇ ਨਹੀਂ ਕੀਤਾ, ਲੇਕਿਨ ਮੀਡੀਆ ਦੇ ਉੱਤੇ ਕਰ ਛੱਡਿਆ। ਹਸਾਨ ਰਿਆਜ਼ ਸਾਹਿਬ ਤੁਹਾਨੂੰ ਪਤਾ ਹੈ ਕਿ ਨੂਨ ਲੀਗ ਦੇ MPA ਨੇ। ਇਹਨਾਂ ਨੇ ਜਿਸ ਵੇਲੇ ਕੌਮੀ ਅਸੈਂਬਲੀ ਪੰਜਾਬ ਅਸੈਂਬਲੀ ਦੇ ਵਿੱਚ ਕੁਰੈਸ਼ੀ ਸਾਹਿਬ ਉੱਤੇ ਪਾਕਿਸਤਾਨ ਤਹਿਰੀਕ ਇਨਸਾਫ ਵੱਲੋਂ ਤਕਰੀਰ ਕਰ ਰਹੇ ਸਨ ਤੇ ਇਹ ਬਾਰ-ਬਾਰ ਵਿੱਚ ਬਦਤਮੀਜ਼ੀ ਕਰ ਰਹੇ ਸਨ, ਵਿੱਚ ਬਾਰ-ਬਾਰ ਸ਼ੋਰ ਸ਼ਰਾਬਾ ਕਰ ਰਹੇ ਸਨ। ਉੱਥੇ ਖਾਲਿਦ ਨਿਸਾਰ ਡੋਗਰ ਪਾਕਿਸਤਾਨ ਤਹਿਰੀਕ ਇਨਸਾਫ ਦੇ ਯੰਗ MPA ਨੇ, ਵਕੀਲ ਵੀ ਨੇ। ਉਹਨਾਂ ਨੇ ਇਹਨਾਂ ਨੂੰ ਮਨਾ ਕੀਤਾ, ਫਿਰ ਥੋੜ੍ਹਾ ਜਿਹਾ ਉਹ ਵੀ ਮੇਰੇ ਖਿਆਲ ਤੈਸ਼ 'ਚ ਆ ਗਏ, ਉਹ ਵੀ ਨਾ ਰੁਕ ਸਕੇ ਤੇ ਉਹਨਾਂ ਜਾ ਕੇ ਇਹਨਾਂ ਨੂੰ ਥੱਪੜ ਜੜ ਦਿੱਤਾ। ਅੱਛਾ, ਹੁਣ ਥੱਪੜ ਪੈ ਗਿਆ ਤਾਂ ਉੱਥੇ ਜ਼ਾਹਿਰ ਹੈ ਉੱਤੇ ਸਹਾਫੀ ਬੈਠੇ ਸਨ, ਗੈਲਰੀ ਹੈ ਉਤਲੇ ਪਾਸੇ ਅਸੈਂਬਲੀ ਦੇ ਵਿੱਚ ਸਹਾਫੀਆਂ ਦੀ, ਉੱਤੋਂ ਸਾਰੇ ਜ਼ਾਹਿਰ ਹੈ ਵੀਡੀਓ ਵੀ ਬਣਾ ਰਹੇ ਸਨ। ਉਹਨਾਂ ਨੇ ਇਸ ਥੱਪੜ ਵੱਜਣ ਦੀ, ਇਸ ਸਾਰੇ ਵਾक़ੇ ਦੀ ਵੀਡੀਓ ਬਣਾ ਲਈ। ਜਿਸ ਵੇਲੇ ਵੀਡੀਓ ਬਣਾ ਲਈ ਤੇ ਉਹਨਾਂ ਨੇ ਇਸ ਵੀਡੀਓ ਨੂੰ ਜਾਰੀ ਕਰ ਦਿੱਤਾ ਸੋਸ਼ਲ ਮੀਡੀਆ 'ਤੇ ਵੀ, ਔਰ ਕੁਝ ਚੈਨਲਸ ਨੇ ਵੀ ਇਹ ਖਬਰ ਦੇ ਦਿੱਤੀ, ਜਿਸ ਤਰ੍ਹਾਂ ਕਿ ਜੀਓ ਨਿਊਜ਼, ਦੁਨੀਆ ਨਿਊਜ਼, ਬੋਲ ਨਿਊਜ਼, ਐਕਸਪ੍ਰੈਸ ਨਿਊਜ਼, ਕੈਪੀਟਲ TV ਔਰ 92 ਨਿਊਜ਼, ਇਹ 92 ਨਿਊਜ਼, ਇਹਨਾਂ ਸਾਰਿਆਂ ਨੇ ਇਹ ਖਬਰ ਔਨ ਏਅਰ ਕਰ ਛੱਡੀ ਕਿ ਇਸ ਤਰੀਕੇ ਉਹ ਵੀਡੀਓ ਵੀ ਵਿਖਾ ਦਿੱਤੀ ਜ਼ਾਹਿਰ ਹੈ, ਜਿਹਦੇ ਵਿੱਚ ਖਾਲਿਦ ਨਿਸਾਰ ਡੋਗਰ ਜਾ ਕੇ ਤੇ ਹਸਾਨ ਰਿਆਜ਼ ਸਾਹਿਬ ਨੂੰ ਚਪੇੜ ਮਾਰਦੇ ਨੇ। ਹਸਾਨ ਰਿਆਜ਼ ਸਾਹਿਬ ਜ਼ਰਾ ਕੱਦ ਦੇ ਛੋਟੇ ਨੇ, ਕੋਸ਼ਿਸ਼ ਤੇ ਉਹਨਾਂ ਵੀ ਪਹਿਲਾਂ ਕੀਤੀ ਖਾਲਿਦ ਨਿਸਾਰ ਡੋਗਰ ਨੂੰ ਥੱਪੜ ਮਾਰਨ ਦੀ, ਲੇਕਿਨ ਖਾਲਿਦ ਨਿਸਾਰ ਡੋਗਰ ਸਾਹਿਬ ਨੇ ਉਹ ਥੱਪੜ ਡੱਕ ਲਿਆ ਤੇ ਹਸਾਨ ਰਿਆਜ਼ ਸਾਹਿਬ ਦੇ ਵਾਪਸ ਥੱਪੜ ਜੜ ਦਿੱਤਾ। ਉਹ ਥੱਪੜ ਚੰਗਾ ਭਾਰਾ ਵੱਜਾ, ਉਹਦੀ ਆਵਾਜ਼ ਵੀ ਆਈ, ਵੀਡੀਓ ਦੇ ਵਿੱਚ ਆਵਾਜ਼ ਵੀ ਰਿਕਾਰਡ ਹੋਈ ਤੇ ਥੱਪੜ ਖਾ ਕੇ ਥੋੜ੍ਹਾ ਜਿਹਾ ਪੈਰਾਂ ਤੋਂ ਇੱਕ ਵਾਰੀ ਹਸਾਨ ਰਿਆਜ਼ ਸਾਹਿਬ ਡੋਲ ਗਏ, ਲੇਕਿਨ ਫਿਰ ਪੈਰਾਂ 'ਤੇ ਵਾਪਸ ਆਏ। ਕੋਸ਼ਿਸ਼ ਉਹਨਾਂ ਕੀਤੀ ਵਾਪਸ ਮਾਰਨ ਦੀ, ਲੇਕਿਨ ਨਾਕਾਮ ਰਹੇ। ਉਹ ਤੁਹਾਨੂੰ ਪਤਾ ਹੈ ਰੈਸਲਿੰਗ ਦੇ ਵਿੱਚ ਉਹ ਟਨ ਹੋ ਜਾਂਦੀ ਹੈ, ਰੈਫਰੀ ਐਲਾਨ ਕਰ ਦਿੰਦਾ ਕੌਣ ਜਿੱਤਿਆ। ਇੰਨੀ ਦੇਰ ਨੂੰ ਦੂਸਰੇ MPA ਵਿੱਚ ਆ ਪਏ ਔਰ ਮਾਮਲਾ ਰਫਾ ਦਫਾ ਹੋ ਗਿਆ। ਹੁਣ ਖਾਲਿਦ ਨਿਸਾਰ ਡੋਗਰ ਸਾਹਿਬ ਨੂੰ ਉਹਨਾਂ ਦੀ ਮੁਰੰਮਤ ਕਰਨ ਵਾਸਤੇ ਹਸਾਨ ਰਿਆਜ਼ ਸਾਹਿਬ ਨੇ ਆਪਣੇ ਕੋਈ ਡਰਾਈਵਰ ਸ਼ਰਾਈਵਰ ਕੋਈ ਬਦਮਾਸ਼ ਵਗੈਰਾ ਬਾਹਰੋਂ ਬੁਲਾਏ, ਲੇਕਿਨ ਉਹ ਵੀ ਕੰਮ ਪੂਰਾ ਨਾ ਆ ਸਕਿਆ, ਸਾਵਾਂ ਨਾ ਬਣਿਆ। ਜਿਹੜੀ ਇੱਕ ਨੈਸ਼ਨਲ ਲੈਵਲ ਦੇ ਉੱਤੇ ਖਬਰ ਸੀ ਉਹ ਫੈਲ ਚੁੱਕੀ ਸੀ। ਮੈਂ ਤੁਹਾਨੂੰ ਉਦੋਂ ਵੀ ਦੱਸਿਆ ਸੀ ਜਦੋਂ ਇਹ ਖਬਰ ਆਈ ਸੀ ਕਿ ਇਹ ਇੱਕ ਬੜਾ ਪਰਸੈਪਸ਼ਨ ਜਿਹੜੀ ਹੈ ਨਾ ਉਹ ਕਈ ਵਾਰੀ ਰਿਐਲਿਟੀ ਤੋਂ ਉੱਤੇ ਨਿਕਲ ਜਾਂਦੀ ਹੈ। ਜਿਹੜਾ ਪਹਿਲੀ ਚਪੇੜ ਮਾਰਦੇ ਜ਼ਿਕਰ ਉਹਦਾ ਹੀ ਹੁੰਦਾ ਹੈ, ਤੇ ਇਹ ਜਿਹੜੀ ਪਹਿਲੀ ਚਪੇੜ ਖਾਲਿਦ ਨਿਸਾਰ ਡੋਗਰ ਸਾਹਿਬ ਮਾਰ ਚੁੱਕੇ ਸਨ, ਉਹ ਹੁਣ ਜ਼ਿਕਰ ਉਹਦਾ ਹੀ ਹੋਣਾ ਸੀ। ਹਸਾਨ ਰਿਆਜ਼ ਸਾਹਿਬ ਨੇ ਬੜੀ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਨਾਲ ਸਾਵੇਂ ਹੋਣ, ਲੇਕਿਨ ਸਾਵੇਂ ਨਾ ਹੋਇਆ ਗਿਆ। ਉਹ ਫਿਰ ਇਹਨਾਂ ਨੇ ਹੁਣ ਇਹੀ ਕੋਸ਼ਿਸ਼ ਕੀਤੀ ਕਿ ਉਸ ਤਰੀਕੇ ਨਾਲ ਤਾਂ ਸਾਵੇਂ ਨਹੀਂ ਹੋਏ ਗਏ, ਚਲੋ ਡਿਗੇ ਖੋਤੇ ਤੋਂ ਤੇ ਗੁੱਸਾ ਕਮਾਰ ਤੇ ਉਹ ਕੰਮ ਕਰਨ ਦੀ ਕੋਸ਼ਿਸ਼ ਕਰਨ ਡਏ ਨੇ ਤੇ ਹੁਣ ਉਹ ਵੱਟ ਕੱਢਣਾ ਚਾਹੁੰਦੇ ਨੇ ਚੈਨਲਸ ਦੇ ਉੱਤੇ ਜਿਨ੍ਹਾਂ ਨੇ ਖਬਰ ਦਿੱਤੀ ਹੈ ਵੀ ਦੱਸੋ ਤੁਹਾਨੂੰ ਉੱਥੇ ਅਗਰ ਤੁਹਾਡੀ ਦਿੰਗਾ ਮੁਸ਼ਤੀ ਹੋਈ ਹੈ, ਤੁਹਾਨੂੰ ਥੱਪੜ ਵੱਜਿਆ, ਤਾਂ ਹੁਣ ਚੈਨਲ ਕੀ ਆਖਣ ਵੀ ਖਾਲਿਦ ਨਿਸਾਰ ਡੋਗਰ ਸਾਹਿਬ ਨੇ ਤੁਹਾਡੇ ਮੂੰਹ ਦੇ ਵਿੱਚ ਰਸਗੁੱਲਾ ਪਾਇਆ ਆ ਕੇ ਜਾਂ ਗੁਲਾਬ ਜਾਮਣ ਦਿੱਤੀ ਹੈ। ਜੋ ਉੱਥੇ ਹੋਇਆ ਉਹੀ ਉਹਨਾਂ ਨੇ ਖਬਰ ਰਿਪੋਰਟ ਕਰਨੀ ਹੈ ਨਾ। ਜਾਂ ਤਾਂ ਤੁਹਾਨੂੰ ਅਗਰ ਥੱਪੜ ਨਹੀਂ ਵੱਜਾ ਤੇ ਉਹਨਾਂ ਫੁੱਲ ਮਾਰਿਆ ਸੀ ਆ ਕੇ, ਫਿਰ ਤੁਹਾਡੀ ਗੱਲ ਠੀਕ ਹੈ ਕਿ ਤੁਸੀਂ ਇਤਰਾਜ਼ ਕਰੋ ਕਿ ਬਈ ਖਾਲਿਦ ਨਿਸਾਰ ਡੋਗਰ ਸਾਹਿਬ ਨੇ ਆ ਕੇ ਫੁੱਲ ਮਾਰਿਆ ਜਾਂ ਮੇਰਾ ਮੂੰਹ ਚੁੰਮਿਆ ਤੇ ਤੁਸੀਂ ਥੱਪੜ ਦੀ ਖਬਰ ਦੇ ਦਿੱਤੀ। ਹੁਣ ਉਹ ਵੀਡੀਓ 'ਚ ਨਜ਼ਰ ਆਉਣ ਡਿਆ ਵੀ ਪਹਿਲਾਂ ਤੁਸੀਂ ਮਾਰਨ ਦੀ ਕੋਸ਼ਿਸ਼ ਕਰ ਰਹੇ ਹੋ, ਉਸ ਤੋਂ ਬਾਅਦ ਜੜ ਕੇ ਉਹਨਾਂ ਨੇ ਥੱਪੜ ਮਾਰਿਆ ਤੇ ਉਹਦੀ ਡਸ ਦੀ ਆਵਾਜ਼ ਵੀ ਆਈ। ਉਹ ਲੱਗਾ ਇੰਝ ਜਿਵੇਂ ਫਿਲਮ ਦੇ ਵਿੱਚ ਸਾਊਂਡ ਇਫੈਕਟ ਹੁੰਦੇ ਨੇ, ਲੇਕਿਨ ਸਾਊਂਡ ਦਾ ਕੋਈ ਇਫੈਕਟ ਨਹੀਂ ਸੀ, ਉਹ ਅਸਲ ਇਫੈਕਟ ਸੀ ਚਪੇੜ ਦਾ ਜਿਹੜਾ ਲੱਗਾ ਤੁਹਾਨੂੰ। ਬਹਰਹਾਲ ਸਮਝ ਤੋਂ ਬਾਹਰ ਹੈ ਕਿ MPA ਹਸਾਨ ਰਿਆਜ਼ ਸਾਹਿਬ ਨੇ ਪੈਮਰਾ ਨੂੰ ਸ਼ਿਕਾਇਤ ਦਰਜ ਕਰ ਦਿੱਤੀ ਹੈ। ਉਹਨਾਂ ਕਿਹਾ ਵੀ ਜ਼ਹਿਨੀ ਪਰੇਸ਼ਾਨੀ ਹੋਈ ਹੈ, ਸਿਆਸੀ ਸਾਖ ਨੂੰ ਨੁਕਸਾਨ ਪਹੁੰਚਿਆ ਹੈ, ਮੇਰੇ ਤੋਂ ਮਾਫੀ ਮੰਗੀ ਜਾਏ। ਖਾਲਿਦ ਨਿਸਾਰ ਡੋਗਰ ਨੇ ਜਿਹੜਾ ਮੈਨੂੰ ਥੱਪੜ ਜੜਿਆ, ਇਹਨਾਂ ਨੇ ਉਹਦੀ ਖਬਰ ਔਨ ਏਅਰ ਕੀਤੀ ਹੈ। ਹੁਣ ਇਹ ਨਹੀਂ ਸਮਝ, ਜ਼ਹਿਨੀ ਪਰੇਸ਼ਾਨੀ ਵੀ ਦੱਸ ਦਿੱਤੀ ਹੈ, ਸਿਆਸੀ ਸਾਖ ਵੀ ਦੱਸੀ ਹੈ, ਜਨਾਬ ਜਿਸਮਾਨੀ ਵੀ ਪਰੇਸ਼ਾਨੀ ਹੋਈ ਹੋਏਗੀ, ਇਹ ਨਹੀਂ ਤੁਸੀਂ ਲਿਖੀ। ਮੈਨੂੰ ਚੰਗਾ ਭਲਾ ਭਾਰਾ ਥੱਪੜ ਲੱਗਾ ਮੇਰਾ ਵੀਰ, ਲੇਕਿਨ ਚਲੋ ਬਹਰਹਾਲ ਇਹ ਇੱਕ ਖਬਰ ਜਿਹੜੀ ਤੁਹਾਡੇ ਨਾਲ ਸ਼ੇਅਰ ਕਰਨੀ ਸੀ, ਜਿਹੜੀ ਅੱਜ ਗੂੰਜ ਰਹੀ ਹੈ। ਸਾਰੇ ਚੈਨਲ ਜਿਹੜੇ ਨੇ ਉਹਨਾਂ ਨੂੰ ਹਸਾਨ ਰਿਆਜ਼ ਸਾਹਿਬ ਨੇ ਵਕਤ ਪਾ ਦਿੱਤਾ ਹੈ। ਅਗਲੀ ਖਬਰ ਜਿਹੜੀ ਹੈ ਉਹ ਪੰਜਾਬ ਦੇ ਵਜ਼ੀਰ ਤਾਲੀਮ ਇਹ ਰਾਣਾ ਸਾਹਿਬ ਨੇ ਇਸ ਵੇਲੇ ਵੇਖਿਆ ਵੀ ਬਈ ਜਿਹੜਾ ਅਸੂਲ ਚੱਲ ਰਿਹਾ ਹੈ ਉਹ ਹੀ ਚੱਲਣਾ ਚਾਹੀਦਾ ਹੈ। ਇਹ ਕੋਈ ਫੌਜੀ ਅਫਸਰ ਨੇ, ਪਤਾ ਨਹੀਂ ਹੁਣ ਬ੍ਰਿਗੇਡੀਅਰ ਸਾਹਿਬ ਨੇ ਕਿ ਯੂਨੀਫਾਰਮ ਤੋਂ ਮੈਨੂੰ ਤਾਂ ਕਲੀਅਰ ਨਹੀਂ ਹੁੰਦਾ। ਜਿਹੜੇ ਤੁਹਾਡੇ 'ਚੋਂ ਅਗਰ ਕੋਈ ਫੌਜ ਦੇ ਵਿੱਚ ਜਾਂ ਫੌਜ ਦੇ ਮਾਮਲਾਤ ਨੂੰ ਸਮਝਦੇ ਨੇ ਉਹ ਜ਼ਰਾ ਕੌਮੈਂਟਸ ਦੇ ਵਿੱਚ ਦੱਸ ਦੇਣਾ। ਉਹ ਕਿਤੇ ਇਹਨਾਂ ਨੂੰ ਮਿਲਣ ਆਏ ਨੇ ਮੇਰਾ ਖਿਆਲ ਹੈ, ਜਾਂ ਇਹ ਉਹਨਾਂ ਨੂੰ ਮਿਲਣ ਗਏ ਨੇ। ਬਹਰਹਾਲ ਉਹਨਾਂ ਨੇ ਕੰਮ ਹੀ ਸਿੱਧਾ ਹੀ ਕੀਤਾ, ਉਹਨਾਂ ਨੇ ਕੰਮ, ਉਹਨਾਂ ਨੂੰ ਸਮਝ ਆ ਗਈ ਜੋ ਕੁਝ ਮਰੀਮ ਕਰ ਰਹੀ ਹੈ, ਨਵਾਜ਼ ਸ਼ਰੀਫ ਸਾਹਿਬ ਕਰ ਰਹੇ ਨੇ, ਉਹਨਾਂ ਕਿਹਾ ਵੀ ਅਸੀਂ ਵੀ ਉਹੀ ਕੰਮ ਕਰੀਏ। ਬਜਾਏ ਇਸ ਦੇ ਕਿ ਉਹ ਇਹਨਾਂ ਨੂੰ ਸਲੂਟ ਠੋਕਦੇ, ਇਹਨਾਂ ਨੇ ਉਹਨਾਂ ਨੂੰ ਸਲੂਟ ਠੋਕ ਦਿੱਤਾ ਹੈ।
ਤੇ ਮਿਨਿਸਟਰ ਸਾਹਿਬ ਵੈਸੇ ਕੰਮ ਠੀਕ ਹੈ ਤੁਹਾਡਾ। ਮੈਨੂੰ ਉਹ ਲਤੀਫਾ ਚੇਤੇ ਆ ਗਿਆ, ਸਾਡੇ ਪਿੰਡ ਦੇ ਇੱਕ ਜੰਜ ਗਈ ਕਿਤੇ, ਤੇ ਮੈਂ ਪਹਿਲਾਂ ਵੀ ਸੁਣਾਇਆ ਤੁਹਾਨੂੰ, ਉੱਥੇ ਬਾਬਾ ਜੀ ਦੀ ਧੋਤੀ ਕਿਸੇ ਨੇ ਚੁੱਕ ਦਿੱਤੀ ਤੇ ਬਾਬਾ ਜੀ ਨੇ ਅੱਗੋਂ ਇਮਾਮ ਦੀ ਧੋਤੀ ਚੁੱਕ ਦਿੱਤੀ। ਜਿਸ ਵੇਲੇ ਇਮਾਮ ਮਸਜਿਦ ਨੇ ਲੜਾਈ ਕੀਤੀ ਤੇ ਬਾਬਾ ਜੀ ਨੇ ਆਖਿਆ ਵੀ ਮੈਨੂੰ ਲੱਗਾ ਤੁਹਾਡੇ ਪਿੰਡ ਦਾ ਰਿਵਾਜ ਹੈ। ਮੇਰਾ ਖਿਆਲ ਹੈ ਕਿ ਰਾਣਾ ਸਾਹਿਬ ਨੂੰ, ਜਿਹੜੇ ਵਜ਼ੀਰ ਤਾਲੀਮ ਹੈ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇੱਥੇ ਇਹ ਰਿਵਾਜ ਹੈ, ਇਸੇ ਤਰੀਕੇ ਨਾਲ ਇਹ ਸਲੂਟ ਮਾਰਨ ਨਾਲ ਹੀ ਕੰਮ ਚੱਲਣਾ ਹੈ। ਤੇ ਬਾਜੀ ਮਰੀਮ ਤੇ ਪੁਲਿਸ ਨੂੰ ਵੀ ਸਲੂਟ ਮਾਰਦੀ ਫਿਰਦੀ ਹੈ, ਤੇ ਉਹਨਾਂ ਨੇ ਕਿਹਾ ਵੀ ਜਰਨ ਸਾਹਿਬ ਆਏ ਨੇ ਤੇ ਇਹਨਾਂ ਨੂੰ ਵੀ ਸਲੂਟ ਠੋਕੋ, ਤੇ ਉਹਨਾਂ ਨੇ ਉਹਨਾਂ ਨੂੰ ਵਾਪਸ ਸਲੂਟ ਠੋਕ ਛੱਡਿਆ। ਮੇਰਾ ਖਿਆਲ ਹੈ ਤੁਸੀਂ ਬਹੁਤ ਅੱਗੇ ਜਾਓਗੇ ਰਾਣਾ ਸਾਹਿਬ, ਮਾਸ਼ਾਅੱਲਾ, ਤੁਸੀਂ ਬਿਲਕੁਲ ਤੇਜ਼ੀ ਨਾਲ ਸਿੱਖ ਰਹੇ ਹੋ ਚੀਜ਼ਾਂ, ਤੇਜ਼ੀ ਨਾਲ ਤੁਸੀਂ ਤਰੱਕੀਆਂ ਕਰੋਗੇ, ਤੇ ਤੁਸੀਂ, ਮੈਨੂੰ ਤਾਂ ਲੱਗਦਾ ਕਿ ਤੁਸੀਂ ਵਜ਼ੀਰ ਆਲਾ ਦੇ ਬੜੇ ਜ਼ਬਰਦਸਤ ਕੈਂਡੀਡੇਟ ਬਣ ਸਕਦੇ ਹੋ ਆਉਣ ਵਾਲੇ ਦਿਨਾਂ ਦੇ ਵਿੱਚ। ਇਹ ਜਿਹੜਾ ਤੁਸੀਂ ਕੰਮ ਕੀਤਾ ਨਾ ਸਲੂਟ ਮਾਰਨ ਵਾਲਾ, ਇਹ ਅਗਰ ਚੌਧਰੀ ਸਾਹਿਬ ਦੀ ਨਜ਼ਰ ਪੈ ਗਈ ਨਾ ਤੁਹਾਡੇ ਤੇ ਉਹਨਾਂ ਨੇ ਤੁਹਾਨੂੰ ਵਜ਼ੀਰ ਆਲਾ ਲਈ, ਹੋ ਸਕਦਾ ਬਾਜੀ ਨੂੰ ਅਗੇ ਉੱਤੇ ਲੈ ਕੇ ਜਾਣ, ਅਗਰ ਬਾਜੀ ਨੂੰ ਅਗਰ ਉੱਤੇ ਲੈ ਗਏ ਉਹ ਆਪਣਾ ਉੱਤੇ ਬਹਾ ਲਿਆ ਉਹਨਾਂ ਨੇ ਜਾ ਕੇ ਵਜ਼ੀਰ ਆਜ਼ਮ ਦੀ ਕੁਰਸੀ ਤੇ ਫਿਰ ਥੱਲੇ ਹੋ ਸਕਦਾ ਹੈ ਤੁਹਾਡੀ ਵਾਰੀ ਆ ਜਾਏ, ਕਿਉਂਕਿ ਇਹ ਜਿਹੜਾ ਤੁਸੀਂ ਕੰਮ ਕਰ ਛੱਡਿਆ ਨਾ ਸਲੂਟ ਵਾਲਾ, ਇਹ ਹੁਣ ਮੁੰਡੇ ਮੇਰਾ ਖਿਆਲ ਨਾਲ ਐਵੇਂ ਹੀ ਸਕਰੀਨ ਦੇ ਉੱਤੇ ਸਨਾਉਲਾ ਮਸਤੀ ਖੇਲ ਸਾਹਿਬ ਨੂੰ ਵਿਖਾਈ ਜਾਂਦੇ ਨੇ, ਹਾਲਾਂਕਿ ਗੱਲ ਐਡੀ ਕੋਈ ਨਹੀਂ, ਇਹ ਤੁਸੀਂ ਸਲੂਟ ਜਿਹੜਾ ਠੋਕ ਦਿੱਤਾ ਹੈ। ਲੇਕਿਨ ਇਹ ਮੁੰਡੇ ਤਾਂ ਫਿਰ ਆਦਤ ਤੋਂ ਮਜਬੂਰ ਨੇ, ਮੁੰਡਿਆਂ ਦੀ ਮਤਲਬ ਹੈ ਜਿਹੜੇ ਮੇਰੇ ਐਡੀਟਰ ਨੇ, ਇਹਨਾਂ ਨੇ ਐਵੇਂ ਹੀ ਸਨਾਉਲਾ ਮਸਤੀ ਖੇਲ ਸਾਹਿਬ ਨੂੰ ਸਕਰੀਨ ਦੇ ਉੱਤੇ ਜਿਹੜਾ ਠੋਕਿਆ। ਲੇਕਿਨ ਬਹਰਹਾਲ ਖਬਰ ਮੇਰਾ ਖਿਆਲ ਉਹਨਾਂ ਨੂੰ ਲੱਗਦਾ ਹੋਏਗਾ ਕਿ ਉਹ ਜਿਹੜਾ ਇਸਲਾਮਾਬਾਦ ਦੇ ਵਿੱਚ ਨਹੀਂ ਸੀ ਲੱਗੇ ਨਖਰੇ ਚੁੱਕਣ ਵਾਲਾ, ਉਹ ਮੇਰੇ ਖਿਆਲ ਸਲੂਟ ਨੂੰ ਉਹਦੇ ਨਾਲ ਹੀ ਰਿਲੇਟ ਕਰ ਰਹੇ ਨੇ। ਲੇਕਿਨ ਚਲੋ ਤੁਸੀਂ ਠੋਕ ਕੇ ਰੱਖੋ, ਕੋਈ ਐਸਾ ਮਸਲਾ ਨਹੀਂ, ਤੁਹਾਨੂੰ ਇਹਦੇ ਵਿੱਚੋਂ ਤਰੱਕੀ ਮਿਲੇਗੀ, ਕੋਈ ਐਸੀ ਬੁਰੀ ਗੱਲ ਨਹੀਂ, ਤੁਸੀਂ ਠੀਕ ਜਾ ਰਹੇ ਹੋ। ਅਗਲੀ ਵੀ ਇਹੋ ਜਿਹੀ ਖਬਰ ਹੈ, ਮੇਰਾ ਖਿਆਲ ਫਿਰ ਸਨਾਉਲਾ ਮਸਤੀ ਖੇਲ ਸਾਹਿਬ ਨੂੰ ਸਕਰੀਨ 'ਤੇ ਹੀ ਰੱਖਣਾ ਪੈਣਾ। ਅੱਜ ਕੱਲ੍ਹ ਸਨਾਉਲਾ ਸਾਹਿਬ ਦੀ ਵੀ ਡਿਊਟੀ ਸਖਤ ਹੈ। ਉਹਦੀ ਵਜ੍ਹਾ ਇਹ ਹੈ ਕਿ ਸਨਾਉਲਾ ਮਸਤੀ ਖੇਲ ਸਾਹਿਬ ਨੇ ਤਾਂ ਅਸੈਂਬਲੀ 'ਚ ਤਕਰੀਰ 'ਚ ਕਿਹਾ ਸੀ, ਲੇਕਿਨ ਹੁਣ ਅੱਜ ਕੱਲ੍ਹ ਖਬਰਾਂ ਹੀ ਇਹੋ ਜਿਹੀਆਂ ਆ ਰਹੀਆਂ ਨੇ ਤੇ ਬਾਰ-ਬਾਰ ਉਹਨਾਂ ਨੂੰ ਰਿਕੁਐਸਟ ਕਰਨੀ ਪੈਂਦੀ ਹੈ, ਔਰ ਉਹਨਾਂ ਤੋਂ ਬਿਹਤਰ ਇਸ ਗੱਲ ਨੂੰ ਕੋਈ ਐਕਸਪਲੇਨ ਨਹੀਂ ਕਰ ਸਕਦਾ। ਇਹ ਤਾਂ ਤੁਹਾਨੂੰ ਅਸੀਂ ਦੱਸ ਦਿੱਤਾ ਹੈ ਕਿ ਜਿਹੜਾ ਅੱਜ ਕੱਲ੍ਹ ਯੌਮ-ਏ ਆਜ਼ਾਦੀ ਹੈ 14 ਅਗਸਤ ਨੂੰ, ਉਹਦੀ ਜਿਹੜੀ ਜਸ਼ਨ ਆਜ਼ਾਦੀ ਮਨਾਈ ਜਾ ਰਹੀ, ਉਹਦੇ ਜਿੰਨੇ ਵੀ ਬਿਲ ਬੋਰਡ ਵਗੈਰਾ ਲੱਗੇ ਨੇ, ਉੱਥੇ ਸ਼ਰੀਫ ਟੱਬਰ ਸਾਰੇ ਦਾ ਸਾਰਾ ਮੌਜੂਦ ਹੈ। ਮਤਲਬ ਕਿ ਨਵਾਜ਼ ਸ਼ਰੀਫ ਸਾਹਿਬ ਵੀ ਨੇ, ਮਰੀਮ ਨਵਾਜ਼ ਵੀ ਨੇ, ਤੇ ਫੀਲਡ ਮਾਰਸ਼ਲ ਆਸਿਮ ਮੁਨੀਰ ਸਾਹਿਬ ਵੀ ਨੇ, ਉਹ ਸਾਰੇ ਤੇ ਹੈਗੇ ਨੇ। ਲੇਕਿਨ ਕਾਇਦੇ ਆਜ਼ਮ ਸਾਹਿਬ ਤੇ ਇਲਾਮਾ ਇਕਬਾਲ ਸਾਹਿਬ ਉਹਦੇ ਵਿੱਚੋਂ ਦੋਨੋਂ ਗਾਇਬ ਨੇ, ਉਹਨਾਂ ਨੂੰ ਕੱਢ ਦਿੱਤਾ ਗਿਆ, ਉਹਨਾਂ ਦਾ ਕੋਈ ਹਿੱਸਾ ਨਹੀਂ। ਕੋਈ ਪਤਾ ਨਹੀਂ ਭਾਈ, ਇਹ ਕਲੇਮ ਕਰ ਲੈਣ ਵੀ ਪਾਕਿਸਤਾਨ ਬਣਾਇਆ ਵੀ ਅਸੀਂ ਸੀ, ਐਵੇਂ ਤੁਹਾਨੂੰ ਝਾਕਾ ਜਿਹਾ ਹੈ, ਔਰ ਮਤਾਲਿਆ ਪਾਕਿਸਤਾਨ ਵੀ ਬਦਲ ਦੇਣ, ਕਿਹੜਾ ਇੱਥੇ ਚੇਰ ਲੱਗਦਾ, ਆਪਣੀ ਮਰਜ਼ੀ ਦੇ ਨਾਲ ਜਿਹੜਾ ਉਹ ਸਾਰਾ ਕੁਝ ਪਾ ਦੇਣ। ਨਵਾਜ਼ ਸ਼ਰੀਫ ਸਾਹਿਬ ਕਾਇਦੇ ਆਜ਼ਮ ਦਾ ਥਾਂ ਲੈ ਲੈਣ, ਅਤੇ ਫਾਤਿਮਾ ਜਨਾਹ ਸਾਹਿਬਾ ਦਾ ਕੰਮ ਜਿਹੜਾ ਥਾਂ ਹੈ ਉਹ ਮਰੀਮ ਨਵਾਜ਼ ਸਾਹਿਬਾ ਨੂੰ ਦੇ ਦੇਣ। ਜੋ ਵੀ ਮਤਲਬ ਇਹਨਾਂ ਦੇ 37ਵੀਂ ਸੌ ਨੇ, ਜੋ ਇਹਨਾਂ ਦਾ ਦਿਲ ਕਰੇ ਉਹ ਕਰਨ। ਬਹਰਹਾਲ ਇਹ ਤਾਂ ਚਲੋ ਜੋ ਹੋਣਾ ਸੀ ਹੋ ਗਿਆ। ਹੁਣ ਇਹਨਾਂ ਦੇ ਜਿਹੜੇ ਬਾਕੀ ਸੱਜਣ ਮਿੱਤਰ ਨੇ ਨਾ, ਜਿਸ ਤਰ੍ਹਾਂ ਇੰਜੀਨੀਅਰ ਮੁਹੰਮਦ ਅਲੀ ਮਿਰਜ਼ਾ, ਉਹਨਾਂ ਕਿਹਾ ਜੀ ਕਿ ਇਸ ਸਦੀ ਦਾ ਸਭ ਤੋਂ ਵੱਡਾ ਲੀਡਰ ਜਿਹੜਾ ਉਹ ਮਹਾਤਮਾ ਗਾਂਧੀ ਹੈ ਅਤੇ ਮੁਹੰਮਦ ਅਲੀ ਜਿਨਾਹ ਨਹੀਂ। ਉਹਨਾਂ ਨੇ ਹੁਣ ਮਹਾਤਮਾ ਗਾਂਧੀ ਨੂੰ ਲੀਡਰ ਮੰਨ ਲਿਆ ਅਤੇ ਮੁਹੰਮਦ ਅਲੀ ਜਿਨਾਹ ਨੂੰ ਦੂਸਰੇ ਦਰਜੇ ਦਾ, ਨਿਚਲੇ ਦਰਜੇ ਦਾ ਲੀਡਰ ਜਿਹੜਾ ਉਹ ਉਹਨਾਂ ਨੇ ਡਿਕਲੇਅਰ ਕਰ ਦਿੱਤਾ। ਹਾਲਾਂਕਿ ਜਸਵੰਤ ਸਿੰਘ ਸਾਹਿਬ ਦੀ ਅਗਰ ਤੁਸੀਂ ਕਿਤਾਬ ਪੜ੍ਹੋ, ਉਹਨਾਂ ਨੇ ਵਾਜ਼ਿਹ ਤੌਰ 'ਤੇ ਉਹਨਾਂ ਨੇ ਮੁਹੰਮਦ ਅਲੀ ਜਿਨਾਹ ਸਾਹਿਬ ਨੂੰ ਗਾਂਧੀ ਸਾਹਿਬ ਤੋਂ ਵੱਡਾ ਲੀਡਰ ਲਿਖਿਆ ਵੀ, ਗਰਦਾਨਿਆ ਵੀ, ਸਾਬਤ ਵੀ ਕੀਤਾ। ਉਹ ਅਲੱਗ ਗੱਲ ਹੈ ਕਿ ਉਹਨਾਂ ਦੀ ਪਾਰਟੀ ਨੇ ਫਿਰ ਉਹਨਾਂ ਨੂੰ ਕੱਢ ਦਿੱਤਾ ਪਾਰਟੀ 'ਚੋਂ, ਉਹਨਾਂ ਦੀ ਸਿਆਸਤ ਖਤਮ ਹੋ ਗਈ ਇਸ ਕਿਤਾਬ ਤੋਂ ਬਾਅਦ। ਲੇਕਿਨ ਉਹਨਾਂ ਨੇ ਸੱਚ ਲਿਖਿਆ ਔਰ ਉਹਨਾਂ ਨੇ ਝੂਠ ਨਹੀਂ ਮਾਰਿਆ। ਲੇਕਿਨ ਇੱਥੇ ਚੌਧਰੀ ਸਾਹਿਬ, ਇਹਨੂੰ ਵੀ ਤੁਸੀਂ ਮੇਰਾ ਖਿਆਲ ਉਹੀ ਕਹਿ ਸਕਦੇ ਹੋ, ਨਖਰੇ ਚੁੱਕਣ ਵਾਲਾ ਹੀ ਕੰਮ ਹੈ। ਅਤੇ ਮਸਤੀ ਖੇਲ ਸਾਹਿਬ ਵਰਗੀ ਇਹ ਖਬਰ ਹੈ ਜਿਹੜੀ ਉਹਨਾਂ ਨੇ ਗੱਲ ਕੀਤੀ ਸੀ। ਲੇਕਿਨ ਇੱਥੇ ਜ਼ਰਾ ਸ਼ਾਇਰ ਜਿਹੜਾ ਉਹ ਬੈਰੂਨੀ ਤਾਕਤਾਂ ਦੇ ਨਖਰੇ ਚੁੱਕਣ ਦੀ ਕੋਸ਼ਿਸ਼ ਕਰ ਰਿਹਾ, ਔਰ ਲੇਕਿਨ ਕੋਸ਼ਿਸ਼ ਪੂਰੀ ਹੈ। ਨਾਲ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਪਾਕਿਸਤਾਨ 'ਚ ਅਗਰ ਕੋਈ ਬੰਦਾ ਫੀਲਡ ਮਾਰਸ਼ਲ ਬਣਨ ਦਾ ਹੱਕਦਾਰ ਹੈ ਤੇ ਉਹ ਆਸਿਮ ਮੁਨੀਰ ਸਾਹਿਬ ਹੀ ਨੇ, ਕੋਈ ਹੋਰ ਬੰਦਾ ਹੱਕਦਾਰ ਨਹੀਂ ਫੀਲਡ ਮਾਰਸ਼ਲ ਦਾ। ਲਾਓ ਜੀ ਜ਼ਰਾ ਸਨਾਉਲਾ ਮਸਤੀ ਖੇਲ ਸਾਹਿਬ ਨੂੰ, ਇਹ ਜਿਹੜੇ ਇੰਜੀਨੀਅਰ ਮਿਰਜ਼ਾ ਸਾਹਿਬ ਨੇ, ਇਹ ਮੇਰਾ ਖਿਆਲ ਹੈ ਕਿ ਬਿਹਤਰੀਨ ਤਰੀਕੇ ਨਾਲ ਜਿਹੜੀ ਗੱਲ ਸਨਾਉਲਾ ਸਾਹਿਬ ਨੇ ਕਹੀ ਸੀ, ਉਹ ਬਿਹਤਰੀਨ ਤਰੀਕੇ ਨਾਲ ਇਹ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਅਗਲੀ ਖਬਰ ਜਿਹੜੀ ਹੈ, ਫੇਰ ਮਾਜ਼ਰਤ ਦੇ ਨਾਲ ਸਨਾਉਲਾ ਮਸਤੀ ਖੇਲ ਸਾਹਿਬ ਨੂੰ ਛੁੱਟੀ ਨਹੀਂ ਅੱਜ ਲੱਭਣੀ, ਉਹ ਥੱਕ ਜਾਣਗੇ ਮੇਰਾ ਖਿਆਲ ਇਹਨਾਂ ਨੂੰ ਸਬਕ ਦਿੰਦਿਆਂ। ਲੇਕਿਨ ਇਹ ਇੱਕ ਤੋਂ ਵੱਧ ਇੱਕ ਬੰਦਾ ਜਿਹੜਾ ਬਾਹਰ ਆ ਰਿਹਾ। ਹੁਣ ਬਾਬਾ ਡੋਕਾ ਜੀ ਨੇ, ਉਹੀ ਬਾਬਾ ਜੀ ਜਿਹੜੇ ਸਾਡੇ ਸਾਰਿਆਂ ਦੇ ਟੈਕਸ ਦੇ ਪੈਸਿਆਂ ਦੇ ਉੱਤੇ ਵਿਆਗਰਾ ਵਗੈਰਾ ਲੈਂਦੇ ਰਹੇ ਨੇ, ਫਿਰ ਉਹਨਾਂ ਦੇ ਉੱਤੇ ਕੇਸ ਬਣ ਗਿਆ ਸੀ, ਫਿਰ ਅਦਾਲਤ ਨੇ ਕਿਹਾ ਵੀ ਪੈਸੇ ਵਾਪਸ ਕਰੋ। ਫਿਰ ਅਜੇ ਤਾਂ ਉਹਨਾਂ ਕੋਲ ਕਿਸੇ ਨੇ ਪੁੱਛਿਆ ਨਹੀਂ ਵੀ ਬਾਬਾ ਜੀ ਗੋਲੀਆਂ ਖਾਂਦੇ ਕਿੱਥੇ ਰਹੇ ਹੋ, ਕਿਹੜੇ ਥਾਵਾਂ 'ਤੇ ਜਾਂਦੇ ਰਹੇ ਹੋ ਗੋਲੀਆਂ ਖਾ ਕੇ। ਲੇਕਿਨ ਬਹਰਹਾਲ ਬਾਬਾ ਜੀ ਇਸ ਉਮਰੇ, ਮੈਂ ਤਾਂ ਹੈਰਾਨ ਹੈ, ਇਸ ਉਮਰੇ ਵੀ ਨਹੀਂ ਹਟਦੇ। ਬਹਰਹਾਲ ਚਲੋ, ਬਜ਼ੁਰਗ ਜਿਹੜੇ ਨੇ ਕਾਸਮੀ ਸਾਹਿਬ, ਅਤੌਲ ਹਕ ਕਾਸਮੀ ਸਾਹਿਬ, ਉਹਨਾਂ ਨੇ ਪਿਛਲੇ ਚੰਦ ਦਿਨਾਂ ਤੋਂ ਹਨੇਰੀ ਮਚਾਇਆ। ਸਾਲੇ ਜ਼ਾਫਰ ਸਾਹਿਬ ਨੂੰ ਵੀ ਕੱਟ ਗਏ ਨੇ ਅਤੇ ਨਖਰੇ ਚੁੱਕਣ 'ਤੇ ਉਹਨਾਂ ਨੇ ਅਖੀਰ ਹੀ ਕਰ ਦਿੱਤੀ। ਹੁਣ ਉਹਨਾਂ ਨੇ ਨਵੀਂ ਸਟੇਟਮੈਂਟ ਦਿੱਤੀ, ਉਹ ਸੁਣ ਲਓ ਅਤੇ ਤੁਹਾਨੂੰ ਆਪ ਹੀ ਸਮਝ ਆ ਜਾਏਗੀ ਵੀ ਹੋਣ ਕੀ ਰਿਹਾ। ਉਹ ਕਹਿੰਦੇ ਨੇ ਕਿ ਸ਼ਹਬਾਜ਼ ਸ਼ਰੀਫ ਸੇ ਨਿਊਯਾਰਕ ਮੇਂ ਮੁਲਾਕਾਤ ਹੋਈ। ਕਿਤੇ ਇਹ ਵੀ ਨਿਊਯਾਰਕ ਸਨ ਅਤੇ ਸ਼ਹਬਾਜ਼ ਸ਼ਰੀਫ ਸਾਹਿਬ ਵੀ ਸਨ, ਉੱਥੇ ਆਉਂਦੇ ਨੇ ਮੁਲਾਕਾਤ ਹੋਈ।
ਉਹਨਾਂ ਨੇ ਜੇਬ ਤੋਂ ਡਾਲਰ ਕੱਢੇ ਔਰ ਕਿਹਾ ਕਿ ਬੱਚਿਆਂ ਲਈ ਕੁਛ ਲੈਂਦੇ ਜਾਓ। ਉਹਨਾਂ ਨੇ ਅਤਾਉਲ ਹੱਕ ਕਾਸਮੀ ਸਾਹਿਬ ਨੂੰ ਆਖਿਆ ਜੇਬ ਚੋਂ ਡਾਲਰ ਕੱਢੇ ਅਤੇ ਉਹਨਾਂ ਨੇ ਕਿਹਾ ਬੱਚਿਆਂ ਲਈ ਕੁਛ ਲੈਂਦੇ ਜਾਓ। ਉਹਨਾਂ ਨੇ ਕਿਹਾ $100 ਵਾਲੇ 100 ਨੋਟ ਸਨ। ਇਹ ਕਿਤੇ ਜਿਵੇਂ ਸਾਡਾ ਉਹ ਇੱਕ ਤੁਹਾਨੂੰ ਯਾਦ ਹੋ ਗਿਆ ਪਟੇਲ ਸਾਹਿਬ ਜਿਹੜੇ ਸਾਡੇ ਪੀਪਲਸ ਪਾਰਟੀ ਦੇ ਵਜ਼ੀਰ ਵੀ ਰਹੇ ਨੇ, ਉਹ ਜਿਵੇਂ ਪਿਸ਼ਾਬ ਚੋਂ ਸ਼ਰਾਬ ਕੱਢਦੇ ਸਨ ਔਰ ਉਹਨਾਂ ਨੂੰ ਹੁਣ ਪੂਰੀ ਦੁਨੀਆ ਦੇ ਸਾਇੰਸਦਾਨ ਲੱਭਦੇ ਫਿਰਦੇ ਨੇ ਕਿ ਇਹਨਾਂ ਨੂੰ ਗਟਰਾਂ 'ਚ ਵਾੜੀਏ ਅਤੇ ਉੱਥੋਂ ਸ਼ਰਾਬ ਜਿਹੜੀ ਉਹ ਪੈਦਾ ਕਰੀਏ। ਇਸੇ ਤਰ੍ਹਾਂ ਕਾਸਮੀ ਸਾਹਿਬ ਨੂੰ ਬਾਬਾ ਡੋਕਾ ਜੀ ਨੂੰ ਕਿਤੇ ਬੈਂਕ ਨਾ ਚੁੱਕ ਕੇ ਲੈ ਜਾਣ, JP ਮੋਰਗਨ ਜਾਂ ਬੈਂਕ ਆਫ ਅਮਰੀਕਾ ਜਾਂ ਹੋਰ ਕੋਈ ਬੈਂਕ, ਕਿਉਂਕਿ ਵੇਖੋ ਉਹਨਾਂ ਨੇ ਬਗੈਰ ਗਿਣਿਓ ਦੱਸ ਦਿੱਤੇ ਵੀ 100 ਵਾਲੇ 100 ਨੋਟ ਸਨ ਜਿਹੜੇ ਸ਼ਿਵਾਸ਼ੀ ਸਾਹਿਬ ਨੇ ਜੇਬ 'ਚੋਂ ਕੱਢੇ ਅਤੇ ਅੱਗੋਂ ਮੇਰੇ ਵੱਲ ਨੂੰ ਕੀਤੇ ਵੀ ਇਹ ਲੈ ਜਾਓ ਅਤੇ ਬੱਚਿਆਂ ਵਾਸਤੇ ਕੁਛ ਖਰੀਦ ਲਓ। ਉਹਨਾਂ ਨੇ ਅੱਗੋਂ ਕੀ ਆਖਿਆ, ਹੁਣ ਜ਼ਰਾ ਬਾਬਾ ਡੋਕਾ ਜੀ ਦੀ ਸੁਣੋ। ਉਹਨਾਂ ਨੇ ਕਿਹਾ ਕਿ ਮੈਂ ਇਹ ਨਹੀਂ ਉਹਨਾਂ ਨੇ ਆਖਿਆ ਵੀ ਮੈਂ ਇਨਕਾਰ ਕੀਤਾ, ਉਹਨਾਂ ਆਖਿਆ ਉਹ ਜ਼ਿੱਦ ਕਰਦੇ ਰਹੇ ਵੀ ਲਵੋ, ਅਤੇ ਮੈਂ ਫਿਰ ਉਹਨਾਂ ਦੇ ਵਿੱਚੋਂ ਇੱਕ ਨੋਟ ਕੱਢਿਆ ਅਤੇ ਬਾਹਰ ਨਿਕਲ ਗਿਆ। ਵਾਹ 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 ਜੀ, ਕਿਆ ਮੁਲਕ ਕੌਮ ਦੇ ਉੱਤੇ ਤੁਸੀਂ ਅਹਿਸਾਨ ਕੀਤਾ। ਅੱਛਾ ਪਹਿਲਾਂ ਮੈਨੂੰ ਇਹ ਦੱਸੋ ਬਾਬਾ ਡੋਕਾ ਜੀ ਕਿ ਮਾਸ਼ਾਅੱਲਾ ਤੁਸੀਂ ਕੋਈ ਜ਼ਕਾਤ ਖੈਰਾਤ ਦੇ ਉੱਤੇ ਤਾਂ ਹੈ ਨਹੀਂ, ਚੰਗੇ ਭਲੇ ਤੁਸੀਂ ਸਾਰੀ ਉਮਰ ਕੰਮ ਕੀਤਾ, ਬਾਇਜ਼ਤ ਆਦਮੀ ਹੋ, ਪੈਸੇ ਵੀ ਕਮਾਏ, ਤੁਸੀਂ ਬਜ਼ੁਰਗ ਵੀ ਹੋ, ਸਾਡੇ ਬੜੇ ਬੜੇ ਅਹੁਦਿਆਂ 'ਤੇ ਵੀ ਰਹੇ, ਅੰਬੈਸਡਰ ਵੀ ਰਹੇ। ਇਹ ਸ਼ਹਿਬਾਜ਼ ਸ਼ਰੀਫ ਨੂੰ ਲੋੜ ਕੀ ਪਈ ਕਿ ਉਹ ਤੁਹਾਨੂੰ ਇੰਜ ਪੈਸੇ ਦੇਵੇ? ਮਤਲਬ ਤੁਸੀਂ ਕੋਈ ਲਾਗੀ ਹੋ ਮਾਜ਼ਰਤ ਦੇ ਨਾਲ, ਕੋਈ ਲਾਗ ਦੇਣਾ ਸੀ ਤੁਹਾਨੂੰ, ਜਾਂ ਮੇਰਾ ਮਤਲਬ ਇਸੇ ਪੋਜੀਸ਼ਨ 'ਚ ਹੀ ਤੁਸੀਂ ਰਹਿਣਾ, ਨਹੀਂ ਇਸ ਤੋਂ ਬਾਹਰ ਨਿਕਲਣਾ ਮਿਹਰਬਾਨੀ ਕਰਕੇ। ਮਤਲਬ ਉਹਨਾਂ ਨੂੰ ਇਹ ਸਾਡੇ ਦੋਸਤ ਉਸਨਾਉੱਲਾ ਮਸਤੀ ਖੇਲ ਸਾਹਿਬ ਨੇ ਫਿਰ ਸਹੀ ਕਿਹਾ ਵੀ ਅਸੀਂ ਜਨਾਬ ਵੋਟ ਲੈ ਕੇ ਆਏ। ਇਹ ਦੋਸਤ ਜਿਹੜੇ ਨੇ ਇਹ ਮੇਰਾ ਖਿਆਲ ਹੈ ਕਿ ਫਿਰ ਇਸੇ ਤਰੀਕੇ ਨਾਲ ਇੱਥੋਂ ਤੱਕ ਆਏ ਨੇ। ਉਹਨਾਂ ਨੂੰ ਇਹ ਗੱਲ ਸਮਝ ਵੀ ਨਹੀਂ ਕਿ ਜਿਹੜੀ ਮੈਂ ਗੱਲ ਲੋਕਾਂ ਨੂੰ ਸੁਣਾ ਰਿਹਾ, ਇਹ ਤੁਹਾਡੀ ਉਮਰ ਦੀ ਵੀ ਤੋਹੀਨ ਹੈ, ਇਹ ਤੁਹਾਡੇ ਪ੍ਰੋਫੈਸ਼ਨ ਦੀ ਵੀ ਤੋਹੀਨ ਹੈ, ਇਹ ਤੁਹਾਡੀ ਕਾਬਲੀਅਤ ਦੀ ਵੀ ਤੋਹੀਨ ਹੈ। ਕਾਸਮੀ ਸਾਹਿਬ ਇਹ ਕੀ ਗੱਲਾਂ ਕਰਦੇ ਹੋ? ਕੋਈ ਗੱਲਾਂ ਦੱਸਣ ਵਾਲੀਆਂ ਨੇ? ਅਗਰ ਤੁਹਾਡਾ ਇਹ ਰਿਸ਼ਤਾ ਸ਼ਰੀਫਾਂ ਨਾਲ ਹੈ ਵੀ ਹੈ ਕਿ ਉਹ ਤੁਹਾਨੂੰ ਜਿਵੇਂ ਲਾਗੀਆਂ ਨੂੰ ਪੈਸੇ ਦੇਈਦੇ ਨੇ, ਮਾਜ਼ਰਤ ਨਾਲ ਪੈਸੇ ਦੇ ਰਹੇ ਨੇ, ਅਤੇ ਜਾਣਦੇ ਹੋ ਕਿਉਂ ਲੋਕਾਂ ਨੂੰ ਦੱਸਦੇ ਹੋ? ਕਿਉਂ ਇਸ ਉਮਰੇ ਆਪਣਾ ਇੰਪਰੈਸ਼ਨ ਖਰਾਬ ਕਰਦੇ ਹੋ? ਖੁਦਾ ਦਾ ਨਾਂ ਲਵੋ, ਇਹ ਕੋਈ ਕਰਨ ਵਾਲਾ ਕੰਮ ਹੈ? ਬਹਰਹਾਲ ਸੋਚ ਨਹੀਂ ਹੈ ਬੰਦਿਆਂ ਨੂੰ, ਮੇਰੀ ਤੇ ਸਮਝ ਤੋਂ ਬਾਹਰ ਹੈ ਕਿ ਕਰਨਾ ਕੀ ਚਾਹੁੰਦੇ ਨੇ, ਲੇਕਿਨ ਸੋਚ ਨਹੀਂ। ਅੱਛਾ ਜੀ, ਅੱਗੋਂ ਸਾਡੇ ਰਊਫ ਕਲਾਸਰਾ ਸਾਹਿਬ ਨੇ, ਉਹਨਾਂ ਆਖਿਆ ਕਿ ਅਗਰ ਮੈਨੂੰ ਇੱਕ ਦਿਨ ਲਈ ਇਖਤਿਆਰ ਮਿਲ ਜਾਏ, ਅੱਲਾ ਹੀ ਮਾफ़ ਕਰੇ ਕਲਾਸਰਾ ਸਾਹਿਬ, ਅਗਰ ਜਨਾਬ ਨੂੰ ਇੱਕ ਦਿਨ ਲਈ ਇਖਤਿਆਰ ਮਿਲ ਗਿਆ ਤਾਂ ਪਾ ਇੱਕ ਵਾਰੀ ਜਨਾਬ ਨੇਰ ਦੇਣਗੇ। ਲੇਕਿਨ ਬਾਹਰ ਲੋਕ ਕਹਿੰਦੇ ਨੇ ਅਗਰ ਮੈਨੂੰ ਇੱਕ ਦਿਨ ਲਈ ਇਖਤਿਆਰ ਮਿਲ ਜਾਏ ਤਾਂ ਮੈਂ, ਵੇਖੋ ਜ਼ਰਾ ਕਲਾਸਰਾ ਸਾਹਿਬ ਦੀਆਂ ਖੁਆਇਸ਼ਾਂ ਵੇਖੋ ਜ਼ਰਾ। ਉਹਨਾਂ ਕਿਹਾ ਅਗਰ ਇੱਕ ਦਿਨ ਲਈ, ਮੈਂ ਸੋਚਿਆ ਵੀ ਇਹਨਾਂ ਨੂੰ ਇਖਤਿਆਰ ਮਿਲੇਗਾ, ਕੋਈ ਆਖਣਗੇ ਕਿ ਮੈਂ ਜਨਾਬ ਜਿਹੜੇ ਬੱਚਿਆਂ ਨਾਲ ਜ਼ਿਆਦਤੀ ਕਰਦੇ ਨੇ ਜਾਂ ਬੱਚੀਆਂ ਨਾਲ ਜ਼ਿਆਦਤੀ ਕਰਦੇ ਨੇ ਜਾਂ ਡਾਕੇ ਮਾਰਦੇ ਨੇ ਜਾਂ ਕਤਲ ਕਰਦੇ ਨੇ ਜਾਂ ਡਰੱਗਸ ਵੇਚਦੇ ਨੇ, ਹੀਰੋਇਨ ਵਗੈਰਾ, ਇਹਨਾਂ ਨੂੰ ਮੈਂ ਫੜਾਂਗਾ ਜਾਂ ਕੋਈ ਹੋਰ ਬੁਰੇ ਕੰਮ ਕਰਨਾ ਨਾ। ਉਹਨਾਂ ਨੇ ਜ਼ਰਾ ਗੌਰ ਕਰੋ ਉਹਨਾਂ ਦੇ ਹਿਸਾਬ ਨਾਲ ਮੁਲਕ ਦੇ ਵਿੱਚ ਸਭ ਤੋਂ ਵੱਡਾ ਜੁਰਮ ਕਿਹੜਾ ਹੋ ਰਿਹਾ। ਉਹਨਾਂ ਕਿਹਾ ਅਗਰ ਮੈਨੂੰ ਇੱਕ ਦਿਨ ਲਈ ਇਖਤਿਆਰ ਮਿਲੇ ਅਤੇ ਮੈਂ 3 ਕੰਮ ਕਰਾਂਗਾ। ਪਹਿਲਾ ਕੰਮ, ਮੋਟਰਸਾਈਕਲ ਸਵਾਰੀ 'ਤੇ ਪਾਬੰਦੀ ਲਾਵਾਂਗਾ। ਬੱਲੇ ਉਹ ਸ਼ੇਰ ਬੱਗਿਆ, ਕਮਾਲ ਹੀ ਕਰ ਛੱਡਿਆ ਜਨਾਬ ਕਲਾਸਰਾ ਸਾਹਿਬ। ਅੱਛਾ ਠੀਕ ਹੈ ਜੀ। ਇਸ ਵਕਤ ਹਕੂਮਤ ਸੜਕਾਂ ਦੇ ਉੱਤੇ ਜਿਹੜੇ 80% ਹਾਦਸੇ ਨੇ ਨੌਜਵਾਨਾਂ ਦੀ ਅਮਵਾਤ, ਉਹ ਬਾਈਕ ਦੀ ਵਜ੍ਹਾ ਤੋਂ ਹੋ ਰਹੀ ਹੈ। ਹਸਪਤਾਲ ਦੇ ਵਿੱਚ ਲਵਾਹਕੀਨ ਜਿਹੜੇ ਲੜਦੇ ਰਹਿੰਦੇ ਨੇ ਅਤੇ ਡਾਕਟਰਾਂ ਦੀ ਗਲਤੀ ਕੱਢਦੇ ਨੇ। ਮਤਲਬ ਉਹਨਾਂ ਦਾ ਕਹਿਣ ਦਾ ਇਹ ਹੈ ਕਿ ਜਨਾਬ ਮੈਂ ਮੋਟਰਸਾਈਕਲਾਂ ਦੇ ਉੱਤੇ ਪਾਬੰਦੀ, ਹਾਲਾਂਕਿ ਕਿਸੇ ਜ਼ਮਾਨੇ 'ਚ ਖੁਦ ਵੀ ਕਲਾਸਰਾ ਸਾਹਿਬ ਮੋਟਰਸਾਈਕਲ ਚਲਾਉਂਦੇ ਰਹੇ ਨੇ, ਹੁਣ ਉਹਨਾਂ ਕੋਲ ਆ ਗਈ ਗੱਡੀ। ਉਹ ਆਉਂਦੇ ਨੇ ਵੀ ਮੈਂ ਮੋਟਰਸਾਈਕਲ ਦੇ ਉੱਤੇ ਕੋਈ ਨਹੀਂ ਚੜ੍ਹਨ ਦੇਣਾ, ਮੈਂ ਲਾਉਣਾ ਸਾਰਿਆਂ ਨੂੰ, ਮੈਂ ਨਹੀਂ ਚੜ੍ਹਨ ਦੇਣਾ ਕਿਸੇ ਨੂੰ ਵੀ, ਮੈਂ ਗੱਡੀ 'ਤੇ ਸਾਰੇ ਗੱਡੀ 'ਤੇ ਚੜ੍ਹਨ। ਹੁਣ ਤੁਸੀਂ ਅਫੋਰਡ ਕਰਦੇ ਹੋ ਕਿ ਨਹੀਂ, ਇਹ ਕਲਾਸਰਾ ਸਾਹਿਬ ਨੂੰ ਕੋਈ ਲੈਣ ਦੇਣ ਨਹੀਂ। ਤੁਹਾਨੂੰ ਪਤਾ ਮੁਫੱਕਰ ਆਦਮੀ ਨੇ, ਦਾਨਿਸ਼ਵਰ ਨੇ, ਫਿਲਾਸਫਰ ਨੇ, ਅਤੇ ਉਹਨਾਂ ਆਖਿਆ ਵੀ ਜੇ ਮੇਰੇ ਕੋਲ ਇਖਤਿਆਰ ਆ ਗਿਆ ਤਾਂ ਹੁਣ ਫਿਰ ਰਲ ਮਿਲ ਕੇ ਦੁਆ ਕਰੋ ਵੀ ਰੱਬ ਨਾ ਕਰੇ ਕਦੀ ਇਹਨਾਂ ਕੋਲ ਇਖਤਿਆਰ ਆਵੇ। ਸੋਚੋ ਵੀ ਹੋਰ ਕੀ ਕੁਝ ਕਰਨਗੇ ਤੁਹਾਡੇ ਨਾਲ, ਕਿਹੜੀ ਸ਼ਾਇਦ ਤੁਹਾਨੂੰ ਲਾਉਣਗੇ। ਹੋਰ ਮੋਟਰਸਾਈਕਲ ਤੋਂ ਲਾ ਛੱਡਿਆ, ਹੋਰ ਪਤਾ ਨਹੀਂ ਇਹਨਾਂ ਕਿੱਥੋਂ ਲਾ ਦੇਣਾ ਤੁਹਾਨੂੰ। ਬੱਲੇ ਕਲਾਸਰਾ ਸਾਹਿਬ, ਮੈਂ ਕਿਹਾ ਜੀ ਤੁਹਾਡੇ 'ਤੇ ਕੁਰਬਾਨ ਹੈ ਤੁਹਾਡੀ ਇਹ ਸੋਚ ਦੇ ਉੱਤੇ, ਜਾ ਚੜ੍ਹੇ ਉਹ ਵੀ ਮੋਟਰਸਾਈਕਲਾਂ ਦੇ ਉੱਤੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਵਿਚਾਰੇ ਜਿਹੜੇ ਖਾਕਰੂਬ ਨੇ ਉਹਨਾਂ ਨੂੰ ਵੀ ਪੈ ਗਈ ਹੈ ਬਾਜੀ ਮਰੀਮ ਤੇ ਇਹਨਾਂ ਦੀ ਹਕੂਮਤ ਤੇ ਮਾਫੀਆ। ਖਬਰ ਇਹ ਆਈ ਹੈ ਕਿ ਜਿਹੜੇ ਸਾਫ ਸੁਥਰਾ ਪੰਜਾਬ ਦੇ ਵਿੱਚ ਖਾਕਰੂਬ ਨੇ ਉਹਨਾਂ ਨੂੰ ਤਨਖਾਹ ਦਿੱਤੀ ਜਾ ਰਹੀ ਹੈ 27,500, ਲੇਕਿਨ ਉਹਨਾਂ 'ਤੇ ਸਖਤੀ ਕਰਕੇ ਉਹਨਾਂ ਨੂੰ ਇਹ ਦੱਸਿਆ ਗਿਆ ਹੈ ਵੀ ਤੁਹਾਨੂੰ ਕੋਈ ਪੁੱਛੇ ਤਾਂ ਦੱਸਣਾ ਹੈ ਵੀ ਸਾਡੀ ਤਨਖਾਹ ਹੈ 37,500। ਕਿੰਨੀ? 37,500। ਹੁਣ ਆਵੇ ਤੇ 37,500 ਦੱਸਣਾ ਹੈਗਾ। ਜੇ ਅਸਾਂ ਕਹੋ ਸਾਨੂੰ 27,500 ਦਿੰਦੇ ਹੈਗੇ ਨੇ ਤੇ ਕਹਿੰਦੇ ਨੇ ਯਾਰ ਤੁਸੀਂ ਫੋਨ ਨਾ ਹੀ ਜਵਾਬ ਦਿੱਤਾ 37,500 ਦਾ, ਤਾਂ ਤੈਨੂੰ ਫਾਰਗ ਕੀਤਾ ਜਾਏਗਾ, ਨਾਲ ਗਾਲਾਂ ਕੱਢਦੇ ਨੇ ਵੀ ਨੌਕਰੀ ਤੋਂ ਕੱਢ ਦਿੱਤਾ ਜਾਏ, ਜਿਹਨੇ ਕਰਨੀ ਕਰੇ, ਜਿਹਨੇ ਸਤਾਇਆ ਨੇ ਉਹਨੂੰ ਕੋਈ ਇੱਥੇ ਕਹਿ ਵੀ ਭੱਜ ਜਾਵੇ। ਨਾਲ ਸਾਡੇ ATM ਬਣੇ ਹੈਗੇ ਨੇ, ਉਹਨਾਂ ਨੇ ਉੱਥੇ ਰੱਖੇ ਹੋਏ ਨੇ, ਸਾਡੀ ਤਨਖਾਹ ਆਉਂਦੀ ਉਹਨਾਂ ਕੋਲ, ਸਾਨੂੰ 27,500 ਦੂਸਰੇ ਆਪਣੇ ਕੋਲ ਰੱਖਦੇ ਨੇ। ਇਹ 10,000 ਕੌਣ ਖਾ ਰਿਹਾ ਹੈ? ਇਹ ਤਾਂ ਅਜ਼ਮਾ ਬੁਖਾਰੀ ਕੋਲੋਂ ਪੁੱਛਣਾ ਪੈਣਾ ਹੈ ਕਿ ਇਹ ਬਾਜੀ ਮਰੀਮ ਨੂੰ ਜਾਂਦਾ ਹੈ 10,000 ਜਿਹੜਾ ਵਿਚਾਰੇ ਖਾਕਰੂਬਾਂ ਦੀ ਤਨਖਾਹ 'ਚੋਂ ਹੈ, ਜਾਂ ਤੁਸੀਂ ਕੋਈ ਖਾ ਜਾਂਦੀਆਂ ਉਹ ਆਹੋ ਨਹੀਂ ਆਹੋ ਵਾਲੀਆਂ, ਜਾਂ ਮੇਰਾ ਮਤਲਬ ਉਹ 700 ਵਾਲੇ ਜਿਹੜੇ
ਲੌਨ ਦੇ ਵੈਲ ਦੇ ਸੂਟ ਨੇ ਉਹ ਖਰੀਦੀਆਂ ਜੇ ਭੈਣਾਂ ਮੇਰੀਆਂ। ਇਹ ਪਤਾ ਨਹੀਂ ਕਿਹੜਾ ਚੱਕਰ ਹੈ, ਵਿਚਾਰੇ ਖਾਕਰੂਬ ਵੀ ਨਹੀਂ ਛੱਡਣ ਡਏ। ਮਤਲਬ ਇਹ ਉਹ ਤੋਹਫੇ ਨੇ ਜਿਹੜੇ ਖਾਕਰੂਬਾਂ ਦੀਆਂ ਤਨਖਾਹਾਂ ਦੇ ਵਿੱਚੋਂ ਵੀ 10-10 ਹਜ਼ਾਰ ਰੁਪਈਆ ਖਾਈ ਜਾਂਦੇ ਨੇ। ਰੱਬ ਹੀ ਮਾफ़ ਕਰੇ, ਇਹਨਾਂ ਨੇ ਥਾਂ ਕੋਈ ਨਹੀਂ ਛੱਡਿਆ ਮਾफ़ੀ ਦੇਣ ਵਾਲਾ, ਜਾਂ ਮੇਰਾ ਨਹੀਂ ਖਿਆਲ ਕਿ ਕਿਸੇ ਚੀਜ਼ ਦੀ ਇਹਨਾਂ ਨੇ ਕੋਈ ਕਸਰ ਛੱਡੀ ਹੋਈ ਹੈ, ਜਾਂ ਕਿਸੇ ਚੀਜ਼ ਦੇ ਉੱਤੇ ਕੋਈ ਥੋੜ੍ਹੀ ਬਹੁਤ ਵੀ ਆਸਾਨੀ ਕਰ ਰਹੇ ਨੇ। ਮਤਲਬ ਖਾਕਰੂਬਾਂ ਨੂੰ ਹੀ ਲੁੱਟੀ ਜਾ ਰਹੇ ਨੇ। ਜੇ ਮਾਮਲਾ ਇੱਥੋਂ ਤੱਕ ਆ ਗਿਆ ਵੀ ਹੁਣ ਖਾਕਰੂਬਾਂ ਨੂੰ ਲੁੱਟਣਾ ਹੈ, ਤਾਂ ਫਿਰ ਮੈਂ ਕੀ ਕਵਾਂ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਜਿਹੜੀ ਦੇਣੀ ਹੈ ਉਹ ਸਾਮਿਆ ਸ਼ਾਹੀਨੋ ਰਹਿਮਾਨ ਬਣ ਗਈ। ਹਾਂਜੀ, ਦੁਲਹਨ ਜਿਹੜੀ ਉਹ ਦੁਲਾ ਨਿਕਲ ਆਈ। ਇਹ ਸ਼ਾਂਤੋ ਤੇ ਸਾਮਿਆ ਦਾ ਵਿਆਹ ਹੋਇਆ। ਸ਼ਾਦੀ ਤੋਂ 45 ਦਿਨਾਂ ਤੋਂ ਬਾਅਦ ਸ਼ਾਂਤੋ ਨੂੰ ਪਤਾ ਲੱਗਾ, ਬੜੀ ਛੇਤੀ ਪਤਾ ਲੱਗਾ ਵੀ ਜਵਾਨ ਤੈਨੂੰ ਕਿਤੇ ਸ਼ੁਕਰ ਕਰ ਕਿਤੇ ਕੋਈ ਤੂੰ 45 ਸਾਲ ਨਹੀਂ ਕੱਢ ਗਿਆ ਵੀਰ ਮੇਰਿਆ। ਬਹਰਹਾਲ ਸ਼ਾਂਤੋ ਮੁੰਡੇ ਦਾ ਨਾਂ ਹੈ। ਉਹਨੂੰ 45 ਦਿਨ ਬਾਅਦ ਪਤਾ ਲੱਗਾ ਵੀ ਜਿਹੜੀ ਸਾਮਿਆ ਹੈ ਉਹ ਸਾਮਿਆ ਨਹੀਂ ਸ਼ਹੀਨੋ ਰਹਿਮਾਨ ਹੈ, ਉਹ ਅਸਲ ਦੇ ਵਿੱਚ ਮੁੰਡਾ ਹੈ। ਜੇ ਇਸ ਵੇਲੇ ਇਨਕੁਆਇਰੀ ਕੀਤੀ ਤਾਂ ਪਤਾ ਲੱਗਾ ਕਿ ਜਿਹੜੀ ਸਾਮਿਆ ਹੈ ਉਹਨੂੰ ਸ਼ੁਰੂ ਤੋਂ ਅਸਲ ਦੇ ਵਿੱਚ ਤਾਂ ਉਹ ਸ਼ਹੀਨੋ ਰਹਿਮਾਨ ਹੈ, ਮੁੰਡਾ ਹੈ ਉਹ, ਲੇਕਿਨ ਉਹਨੂੰ ਸ਼ੁਰੂ ਤੋਂ ਕੁੜੀਆਂ ਵਾਲੇ ਕੱਪੜੇ ਪਾਉਣ ਦਾ ਸ਼ੌਕ ਸੀ। ਫੇਸਬੁੱਕ ਦੇ ਉੱਤੇ ਗੱਲਬਾਤ ਹੋਈ, ਦੋਸਤੀ ਹੋਈ, ਅਤੇ ਸ਼ਾਂਤੋ ਨੇ ਕਿਹਾ ਮੈਂ ਇਹਦੇ ਨਾਲ ਹੀ ਵਿਆਹ ਕਰਾਉਣਾ, ਵਿਆਹ ਕਰ ਲਿਆ। ਉਸ ਤੋਂ ਬਾਅਦ ਉਹਦਾ ਰਵੱਈਆ ਬਦਲ ਗਿਆ। ਉਹ ਚਪੇੜਾਂ ਕਰਾਉਂਦੀ ਸੀ ਸ਼ਾਂਤੋ ਨੂੰ, ਅਤੇ ਉਸ ਤੋਂ ਬਾਅਦ ਗਾਲਬੰਦਾ ਵੀ ਕਰਦੀ ਸੀ, ਠੁਕਾਈ ਵੀ ਕਰਦੀ ਸੀ, ਅਤੇ ਸ਼ਾਂਤੋ ਬੜਾ ਪਰੇਸ਼ਾਨ ਰਹਿੰਦਾ ਸੀ। ਘਰ ਵਾਲੇ ਪੁੱਛਦੇ ਸਨ ਅਤੇ ਸ਼ਰਮਿੰਦਾ ਫਿਰਦਾ ਸੀ, ਅੱਗੋਂ ਗੱਲ ਦੱਸਦਾ ਕੋਈ ਨਹੀਂ ਸੀ ਵੀ ਮੈਨੂੰ ਕੁੱਟ ਪਈ ਹੈ, ਮੇਰੇ ਨਾਲ ਹੋਇਆ ਕੀ ਹੈ। ਬਹਰਹਾਲ ਫਿਰ ਕਿਸੇ ਨੇ ਹੱਥ ਫੇਰ ਕੇ ਕਿਸੇ ਸਿਆਣੇ ਨੇ ਕੁਛ ਪੁੱਛਿਆ ਵੀ ਪੁੱਤਰ ਐਡਾ ਡਰਿਆ ਕਿਉਂ ਰਹਿਣਾ, ਅੱਜ ਕੱਲ੍ਹ ਘਬਰਾਇਆ ਕਿਉਂ ਰਹਿਣਾ, ਤੇਰੇ ਆਸਾਨ ਕਿਉਂ ਖਤਾ ਨੇ, ਤੇਰੇ ਨਾਲ ਹੋਇਆ ਕੀ ਹੈ। ਅਤੇ ਉਹਨੇ ਦੱਸਿਆ ਕਿ ਜੀ ਇਹ ਤਾਂ ਜਿਹੜੀ ਮੇਰੀ ਜ਼ਨਾਨੀ ਸੀ ਇਹ ਤਾਂ ਬੰਦਾ ਨਿਕਲ ਆਇਆ। ਅਤੇ ਉਹ ਫਿਰ ਜਿਸ ਵੇਲੇ ਉਹਨੂੰ ਸਾਮਿਆਂ ਨੂੰ ਪੁੱਛਿਆ ਤਾਂ ਉਹਨੇ ਦੱਸਿਆ ਕਿ ਜੀ ਮੈਂ ਤਾਂ ਬਸ ਇਸ ਤਰ੍ਹਾਂ ਹੀ ਹੈ ਮਾਮਲਾ। ਅਤੇ ਇਹ ਖਬਰ ਤੁਹਾਨੂੰ ਦੇਣ ਦਾ ਮਕਸਦ ਇਹ ਹੈ ਕਿ ਇਹ ਨਾ ਸੋਚਿਆ ਕਰੋ ਤੁਹਾਡੇ ਨਾਲ ਹੀ ਇਸ ਤਰ੍ਹਾਂ ਹੋਇਆ ਕਿ ਤੁਸੀਂ ਨਵਾਜ਼ ਸ਼ਰੀਫ ਸਾਹਿਬ ਨੂੰ ਸੋਚਦੇ ਸੀ ਵੀ ਉਹ ਵੋਟ ਨੂੰ ਇੱਜ਼ਤ ਦੇਣਗੇ, ਅਤੇ ਉਹ ਵੋਟ ਨੂੰ ਇੱਜ਼ਤ ਦੇਣ ਦੀ ਬਜਾਏ ਬੂਟ ਨੂੰ ਇੱਜ਼ਤ। ਮਤਲਬ ਹਰ ਥਾਂ 'ਤੇ ਧੋਖੇ ਹੋ ਰਹੇ ਨੇ। ਇਹ ਇਕੱਲਾ ਤੁਹਾਡੇ ਨਾਲ ਨਹੀਂ ਹੋਇਆ ਕਿ ਨਵਾਜ਼ ਸ਼ਰੀਫ ਸਾਹਿਬ ਨੇ ਕੰਮ ਕੀਤਾ, ਪਟਵਾਰੀ ਨਾ ਸੋਚਣੇ, ਹਰ ਥਾਂ 'ਤੇ ਧੋਖੇ ਹੋ ਰਹੇ ਨੇ। ਲੋਕ ਜਿਹੜੇ ਨੇ ਉਹ ਸ਼ਾਇਦ ਕਿਸੇ ਹੋਰ ਨੂੰ ਸਾਈਨ ਅਪ ਕਰਦੇ ਨੇ, ਅੱਗੋਂ ਕੋਈ ਹੋਰ ਸ਼ਾਇਦ ਨਿਕਲ ਆਉਂਦੀ। ਇਸ ਲਈ ਥੋੜ੍ਹਾ ਦਰਗੁਜ਼ਰ ਕਰੋ। ਮੇਰਾ ਮਤਲਬ ਹੈ ਕਿ ਏਡੀ ਇਹਦੇ 'ਤੇ ਪਰੇਸ਼ਾਨੀ ਲੈਣ ਦੀ ਲੋੜ ਨਹੀਂ ਹੈ। ਇਹ ਕਈ ਲੋਕਾਂ ਦੇ ਨਾਲ ਇਹ ਕੰਮ ਹੋ ਰਹੇ ਨੇ, ਤੁਹਾਡੇ ਨਾਲ ਇਹ ਇਕੱਲੇ ਨਹੀਂ ਹੋ ਰਹੇ। ਖਬਰਾਂ ਹੋਰ ਵੀ ਸਨ, ਲੇਕਿਨ ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖਾ।